ਈਰਾਨ ਦੀ ਜੰਗ ਨੂੰ ਲੈ ਕੇ ਜੋ ਰਿਪੋਰਟਸ ਆ ਰਹੀਆਂ ਉਹ ਕਾਫੀ ਕਨਫਲਿਕਟਿੰਗ ਆ। ਟਰੰਪ ਹੁਣੀ ਇਹ ਕਹਿੰਦੇ ਆ ਵੀ ਸਾਡਾ ਸਮਝੌਤਾ ਹੋ ਗਿਆ, ਡੀਲ ਕਲੋਜ਼ ਆ। ਈਰਾਨ ਦੇ ਫੋਰਨ ਮਿਨਿਸਟਰ ਇਹ ਕਹਿ ਰਹੇ ਆ ਵੀ ਅਸੀਂ ਤਾਂ ਕਲੋਜ਼ ਦੇ ਲਾਗੇ ਛਾਗੇ ਵੀ ਨਹੀਂ ਹੈਗੇ, ਦੈਟ ਹੈਜ਼ ਨੈਵਰ ਬਿਨ ਕਲੋਜ਼ਰ। ਪਰ ਜਿਹੜੀਆਂ ਪਹਿਲਾਂ ਵੀ ਡੀਲਸ ਹੋਈਆਂ ਸੀਗੀਆਂ ਕੋਈ ਮਟੀਰੀਅਲਾਈਜ਼ ਨਹੀਂ ਹੋਈਆਂ। ਸੋ ਪੂਰੀ ਦੁਨੀਆ ਵਾਚ ਕਰ ਰਹੀ ਆ ਵਾਸ਼ਿੰਗਟਨ ਤੇ ਤਹਿਰਾਨ ਨੂੰ, ਕੀ ਇਹਦੇ ਵਿੱਚੋਂ ਨਿਕਲ ਕੇ ਆਊਗਾ। ਸੋ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੀ ਸਾਈਨਿੰਗ ਸੈਰੇਮਨੀ ਆ ਉਹ ਇਸ ਵੀਕਐਂਡ ਹੋ ਸਕਦੀ ਹੈਗੀ ਆ, ਤੇ ਪਰ ਈਰਾਨ ਵਾਲੇ ਕਹਿੰਦੇ ਅਸੀਂ ਡੀਲ ਦੇ ਲਾਗੇ ਛਾਗੇ ਨਹੀਂ ਹੈਗੇ। ਤੇ ਦੂਸਰੇ ਪਾਸੇ ਜੋ ਇਹ ਆ ਰਿਹਾ ਵੀ ਕੁਛ ਕੁ ਜਿਹੜੀਆਂ ਟਰਮਸ ਆ ਉਹ ਲੀਕ ਹੋਈਆਂ ਹੈਗੀਆਂ, ਕੀ ਇਸ ਜਿਹੜਾ ਡੀਲ ਦੇ ਵਿੱਚ ਹੈਗਾ ਆ। ਤੇ ਟਰੰਪ ਉਹਨਾਂ ਨੇ ਇਹ ਕਿਹਾ ਵੀ ਨਹੀਂ, ਜੋ ਚੀਜ਼ਾਂ ਲੀਕ ਹੋਈਆਂ ਵੀ ਅਸੀਂ ਜੋ ਕੰਸੈਸ਼ਨ ਦਿੱਤੇ ਹੈਗੇ ਆ ਉਹ ਰੋਂਗ ਹੈਗੇ ਆ। ਸੋ ਇਹ ਸਾਰੇ ਕਾਸੇ 'ਚੋਂ ਇਹ ਲੱਗਦਾ ਹੈਗਾ ਵੀ ਹਜੇ ਵੀ ਜਿਹੜੀ ਕੋਈ ਸਹੀ ਰਿਪੋਰਟ ਆ ਉਹ ਸੈਟਲਮੈਂਟ ਦੇ ਵਿੱਚ ਨਹੀਂ ਆ ਰਹੀ ਹੈਗੀ। ਜੀ ਬਿਲਕੁਲ। ਸੋ ਟਰੰਪ ਹੁਣਾਂ ਨੇ ਜਿਹੜੇ ਨੈਗੋਸ਼ੀਏਟਰਸ ਆ ਉਹਨਾਂ ਦੇ ਉੱਤੇ ਨਜ਼ਲਾ ਜਿਹੜਾ ਉਹ ਝਾੜਿਆ, ਕਹਿੰਦੇ ਵੀ ਉਹਨਾਂ ਨੇ ਇਰਾਨੀਅਨ ਡੀਲ ਟਰਮਸ ਆ ਉਹਨਾਂ ਨੂੰ ਲੀਕ ਕਰ ਦਿੱਤਾ ਹੈਗਾ ਆ। ਤੇ ਜਿੱਦਾਂ ਤੁਸੀਂ ਦੱਸਿਆ ਵੀ ਕਨਫਲਿਕਟਿੰਗ ਅਕਾਊਂਟਸ ਆ ਰਹੇ ਨੇ, ਕੋਈ ਕੁਛ ਕਹਿ ਰਿਹਾ ਕੋਈ ਕੁਛ ਕਹਿ ਰਿਹਾ ਆ, ਪਰ ਟਰੰਪ ਹੁਣਾਂ ਨੇ ਅੱਜ ਉਹਨਾਂ ਲੋਕਾਂ ਦੇ ਉੱਤੇ ਖਾਸ ਕਰਕੇ ਨਜ਼ਲਾ ਜਿਹੜਾ ਝਾੜਿਆ। ਨੈਗੋਸ਼ੀਏਟਰ 'ਚ ਕੌਣ ਆ? ਜਿਹੜਾ ਪਾਕਿਸਤਾਨ ਵਾਲੇ ਆ ਮੁੱਖ ਤੌਰ ਦੇ ਉੱਤੇ। ਇਹ ਵੀ ਜਿਹੜੀ ਹਰਜੋਤ ਸਿੰਘ ਜੀ ਨਾਲ ਰਿਪੋਰਟ ਆ ਰਹੀ ਹੈਗੀ ਆ ਵੀ ਕਤਰ ਵਾਲਿਆਂ ਨੇ ਈਰਾਨ ਦੇ ਨਾਲ ਵੱਖਰੇ ਤੌਰ ਦੇ ਉੱਤੇ ਜਿਹੜੀਆਂ ਨੈਗੋਸ਼ੀਏਸ਼ਨਸ ਕੀਤੀਆਂ ਤਾਂ ਜੋ ਆਪਣਾ ਜਿਹੜੇ ਉੱਥੇ ਤੇਲ ਵਾਲਾ ਤੇ ਜਿਹੜਾ ਗੈਸ ਵਾਲਾ ਆ ਉਸ ਨੂੰ ਜਿਹੜਾ ਉਹ ਦੇਖਿਆ ਜਾਵੇ ਵੀ ਉਹਦੇ ਤੇ ਤੁਸੀਂ ਹਮਲਾ ਨਾ ਕਰਿਓ, ਵੀ ਉਹਦੇ ਲਈ ਕਹਿੰਦੇ ਵੱਖਰੀਆਂ ਉਹਨਾਂ ਨੇ ਨੈਗੋਸ਼ੀਏਸ਼ਨਸ ਚੋਰੀ ਛਿਪੇ ਬਿਹਾਈਂਡ ਦਾ ਕਰਟਨਸ ਇਹਨਾਂ ਨੈਗੋਸ਼ੀਏਸ਼ਨਸ ਤੋਂ ਅਲੱਗਾ ਜਿਹੜੀਆਂ ਉਹ ਨਾਲ ਦੇ ਨਾਲ ਚੱਲ ਰਹੀਆਂ ਸੀਗੀਆਂ। ਸੋ ਟਰੰਪ ਉਹਨਾਂ ਨੇ ਕੱਲ ਕਿਹਾ ਸੀਗਾ ਵੀ ਗ੍ਰੇਟ ਸੈਟਲਮੈਂਟ ਆਫ ਵਾਰ ਵਿਦ ਇਰਾਨ ਉਸ ਦੀ ਜਿਹੜੀ ਉਹ ਹੋ ਚੁੱਕੀ ਆ, ਡੀਲ ਪੂਰੀ ਹੋਣ ਵਾਲੀ ਆ। ਇਰਾਨ ਵਾਲੇ ਕੁਛ ਹੋਰ ਕਹੀ ਜਾਂਦੇ ਆ। ਸੋ ਜਿਹੜੇ ਵਾਈਸ ਪ੍ਰੈਜ਼ੀਡੈਂਟ JD ਵੈਂਸ ਆ ਉਹ ਕਹਿੰਦੇ ਵੀ ਸਾਈਨਿੰਗ ਸੈਰੇਮਨੀ ਨੂੰ ਅਟੈਂਡ ਜਿਹੜੇ ਉਹ ਕਰ ਸਕਦੇ ਆ, ਤੇ ਇਹ ਯੂਰਪ ਦੇ ਵਿੱਚ ਹੋ ਸਕਦੀ ਆ ਇਸ ਵੀਕਐਂਡ ਦੇ ਉੱਤੇ। ਕੱਲ ਪਰਸੋਂ ਦੇ ਵਿੱਚ US ਦੀਆਂ ਫੋਰਸਿਸ ਨੇ ਜਿਹੜੇ 2 ਇਰਾਨੀਅਨ ਵਨ ਵੇ ਅਟੈਕ ਡਰੋਨਸ ਆ ਉਹਨਾਂ ਨੂੰ ਸ਼ਾਟ ਡਾਊਨ ਕੀਤਾ ਹੈ ਸਟੇਟ ਆਫ ਹਾਰਮੋਜ਼ ਦੇ ਵਿੱਚ। ਕਹਿੰਦੇ ਵੀ ਉਹਨਾਂ ਨੇ ਕਮਰਸ਼ੀਅਲ ਸ਼ਿਪਸ ਦੇ ਉੱਤੇ ਹਮਲਾ ਜਿਹੜਾ ਉਹ ਕਰਨਾ ਸੀਗਾ ਉਸ ਨੂੰ ਉਹਨਾਂ ਨੇ ਰੋਕਿਆ ਹੈਗਾ ਆ। ਸੋ ਵੈਂਸ ਹੁਣਾਂ ਨੇ ਹੁਣੇ ਇਹ ਬਿਆਨ ਦਿੱਤਾ ਵੀ US ਇਰਾਨ ਦੀ ਜਿਹੜੀ ਡੀਲ ਆ ਇਹਦੇ ਨਾਲ ਇਲਾਕੇ ਦੇ ਵਿੱਚ ਲੰਮੇ ਅਰਸੇ ਤੱਕ ਜਿਹੜੀ ਸ਼ਾਂਤੀ ਆ ਉਹ ਬਣੀ ਰਵੇਗੀ। ਸੋ ਇਹ ਜਿਹੜੀ ਹਰਜੋਤ ਸਿੰਘ ਦੀ ਗੱਲ ਜਿਹੜੀ ਆ ਰਹੀ ਆ, ਪ੍ਰੈਜ਼ੀਡੈਂਟ ਇਜ਼ ਗੋਇੰਗ ਟੂ ਗੈਟ ਅਸ ਅ ਗੁੱਡ ਆਊਟਕਮ ਵਨ ਵੇ ਔਰ ਦੀ ਅਦਰ। ਕੱਲ ਜਿਹੜੇ ਪੈਂਟਾਗਨ ਦੇ ਚੀਫ ਡਿਪਾਰਟਮੈਂਟ ਆਫ ਡਿਫੈਂਸ ਦੇ ਸਕੱਤਰ ਪੀਟ ਹੈਗਸੈਥ ਕਹਿੰਦੇ ਵੀ ਸਾਡੇ ਬੰਬ ਨੈਗੋਸ਼ੀਏਟ ਜਿਹੜੇ ਉਹ ਕਰਨਗੇ। ਸੋ ਇੱਕ ਪਾਸੇ ਅੱਖਾਂ ਵੀ ਦਿਖਾਉਂਦੇ, ਇੱਕ ਪਾਸੇ ਗੱਲ ਨਾਲ ਵੀ ਜਿਹੜਾ ਉਹ ਲਾ ਰਹੇ ਆ। ਸੋ ਹੁਣ ਦੇਖਦੇ ਆ ਵੀ ਅਸਲ ਦੇ ਵਿੱਚ ਮੁੱਦਾ ਕਿਸ ਤਰੀਕੇ ਦੇ ਨਾਲ ਕਿਹੜੇ ਪਾਸੇ ਜਾ ਕੇ ਨਿਪਟਦਾ ਹੈਗਾ ਆ। ਉਂਝ ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ ਹੁਣ ਸਾਰੇ ਹੀ ਮੁਲਕਾਂ ਦੀ ਖਾਸ ਕਰਕੇ ਅਮਰੀਕਾ ਤੇ ਈਰਾਨ ਦੀ ਜੇ ਦੋਨੋਂ ਹੀ ਦੇਖਿਆ ਜਾਵੇ ਲੜਨ ਦੀ ਕੋਈ ਬੜੀ ਇੱਛਾ ਇਸ ਦੇ ਵਿੱਚ ਰਹਿ ਜਿਹੜੀ ਉਹ ਨਹੀਂ ਗਈ ਹੈਗੀ। ਜਿੰਨੇ ਜੋ ਕਰਨਾ ਸੀਗਾ ਉਹ ਕਰ ਲਿਆ ਆ। ਜੇ ਆਲ ਆਊਟ ਵਾਰ ਦੇ ਉੱਤੇ ਜਾਂਦੇ ਆ ਤਾਂ ਟਰੰਪ ਹੁਣਾਂ ਦੇ ਲਈ ਵੀ ਇਹ ਮਾੜਾ ਹੋਊਗਾ, ਈਰਾਨ ਦੇ ਲਈ ਵੀ ਜਿਹੜਾ ਉਹ ਓਬਵੀਅਸਲੀ ਮਾੜਾ, ਕਿਉਂਕਿ ਸਭ ਤੋਂ ਜ਼ਿਆਦਾ ਨੁਕਸਾਨ ਈਰਾਨ ਵਾਲਿਆਂ ਦਾ ਹੀ ਇਸ ਦੇ ਵਿੱਚ ਹੋਣਾ ਹੈਗਾ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਦੇਖਿਆ ਜਿਹੜਾ ਉਹ ਜਾ ਰਿਹਾ ਆ। ਸੋ ਡੀਲ ਕਹਿੰਦੇ ਵੀ ਇਸ ਤਰੀਕੇ ਦੇ ਨਾਲ ਸਟਰਕਚਰ ਕੀਤੀ ਗਈ ਆ ਵੀ ਜਿਹੜੇ US ਤੇ ਉਹਦੇ ਜਿਹੜੇ ਐਲਾਈਜ਼ ਆ ਉਹਨਾਂ ਦੀ ਜਿਹੜੀ ਫਿਕਰਮੰਦੀ ਆ ਉਸ ਨੂੰ ਮੋਹਰੇ ਰੱਖਿਆ ਗਿਆ ਹੈ। ਫਿਕਰਮੰਦੀ ਦੇ ਵਿੱਚ ਕੀ ਆ ਵੀ ਜਿਹੜੀ ਇਸਲਾਮਿਕ ਰਿਪਬਲਿਕ ਆਫ ਇਰਾਨ ਆ ਉਹ ਆਪਣੀਆਂ ਜਿਹੜੀਆਂ ਓਬਲੀਗੇਸ਼ਨਸ ਆ ਉਹਨਾਂ ਨੂੰ ਜਿਹੜਾ ਉਹ ਮੰਨੇ ਤੇ ਜਿਹੜਾ ਇਕਨੋਮਿਕ ਬੈਨੀਫਿਟ ਆ ਉਹ ਫਲੋ ਹੋਣ। ਸੋ ਸਟ੍ਰੇਟ ਆਫ ਹਾਰਮੋਜ਼ ਜੋ ਲੜਾਈ ਤੋਂ ਪਹਿਲਾਂ ਖੁੱਲਾ ਸੀ, ਜੋ ਲੜਾਈ ਦੇ ਦਰਮਿਆਨ ਹੁਣ ਬੰਦ ਹੋਇਆ ਆ, ਤੇ ਹੁਣ ਉਸ ਨੂੰ ਮੇਨ ਖੁਲਾਉਣ ਦੀ ਜਿਹੜੀ ਹਰਜੋਤ ਸਿੰਘ ਜੀ ਜ਼ੋਰ ਇਸ ਦੇ ਵਿੱਚ ਲੱਗਾ ਹੋਇਆ ਆ। ਉਧਰ ਨੇਤਨਯਾਹੂ ਅਜੇ ਵੀ ਲੈਬਨਾਨ ਦੇ ਵਿੱਚ ਆਪਣੇ ਜਿਹੜੇ ਹਮਲਿਆਂ ਤੋਂ ਬਾਜ ਨਹੀਂ ਆ ਰਿਹਾ ਹੈਗਾ। ਨੇਤਨਯਾਹੂ ਨਹੀਂ ਚਾਹੁੰਦਾ ਵੀ ਇਹ ਲੜਾਈ ਜਿਹੜੀ ਉਹ ਰੁਕੇ, ਉਹ ਕਿਸੇ ਨਾ ਕਿਸੇ ਬਹਾਨੇ ਇਸ ਅੱਗ ਨੂੰ ਸੁਲਗਦੀ ਜਿਹੜਾ ਉਹ ਰੱਖਣਾ ਜਿਹੜਾ ਉਹ ਚਾਹੁੰਦਾ ਹੈਗਾ ਆ। ਸੋ ਦੇਖਦੇ ਆ ਕੀ ਜਿਹੜੇ ਆ ਹੁਣ ਅੱਗੇ ਦੇਖਣ ਨੂੰ ਜਿਹੜਾ ਉਹ ਮਿਲਦਾ ਆ। ਸੋ ਵੀ ਹੁਣ ਲੈਟਸ ਸੀ ਕੀ ਹੁੰਦਾ। ਇਰਾਨ ਦੇ ਜਿਹੜੇ ਫੋਰਨ ਮਿਨਿਸਟਰ ਦਾ ਜਿਹੜਾ ਬਿਆਨ ਆ ਹੈਜ਼ ਨੈਵਰ ਬੀਨ ਕਲੋਜ਼ਰ, ਵੀ ਇਸ ਤੋਂ ਨਜ਼ਦੀਕ ਆਪਾਂ ਪਹਿਲਾਂ ਕਦੀ ਜਿਹੜੇ ਨਹੀਂ ਪਹੁੰਚੇ। ਸੋ ਲੱਗਦਾ ਵੀ MOU ਜਿਹੜਾ ਉਹ ਪਹੁੰਚਣ ਵਾਲਾ ਹੀ ਆ। ਸੋ ਐਂਡ ਆਫ ਵਾਰ
ਬਹੁਤ ਹੀ ਜ਼ਿਆਦਾ ਨਜ਼ਦੀਕ ਇਸ ਦੇ ਵਿੱਚ ਹੈਗੀ ਆ। ਟਰੰਪ ਹੁਣਾਂ ਨੇ ਇੱਕ ਵਾਰੀ ਫਿਰ ਜਿਹੜਾ ਫੇਕ ਮੀਡੀਆ ਆ, ਫੇਕ ਨਿਊਜ਼ ਆ, ਉਹਨਾਂ ਦੇ ਉੱਤੇ ਜਿਹੜਾ ਉਹ ਜਿਹੜਾ ਨਜ਼ਲਾ ਉਹਨਾਂ ਨੂੰ ਵੀ ਝਾੜਿਆ, ਉਹਨਾਂ ਨੂੰ ਵੀ ਖਰੀਆਂ ਖੋਟੀਆਂ ਜਿਹੜੀਆਂ ਇੱਕ ਵਾਰੀ ਫਿਰ ਉਹਨਾਂ ਨੇ ਸੁਣਾਈਆਂ ਹੈਗੀਆਂ। ਕਹਿੰਦੇ ਵੀ ਜਿਹੜੀਆਂ ਈਰਾਨ ਦੀਆਂ ਟਰਮ ਸੀਗੀਆਂ ਇਸ ਡੀਲ ਦੀਆਂ, ਜਿਹਨੂੰ ਆਪਾਂ ਐਗਰੀ ਹੋ ਰਹੇ ਹਾਂ, ਫੇਕ ਨਿਊਜ਼ ਨੇ ਉਹ ਲੀਕ ਆਊਟ ਕਿਸੇ ਨੇ ਜਿਹੜੀਆਂ ਉਹ ਕਰ ਦਿੱਤੀਆਂ ਆ, ਤੇ ਰਾਈਟਿੰਗ ਦੇ ਵਿੱਚ ਜਿਹੜੀ ਗੱਲਾਂ ਨੂੰ ਮੰਨਿਆ ਜਿਹੜਾ ਉਹ ਗਿਆ ਸੀਗਾ, ਤੇ ਵੀਕ ਤੇ ਪੈਥੈਟਿਕ ਸਟੇਟਮੈਂਟ ਆ ਜਿਹੜੀ ਉਹ ਡੀਲ ਨੂੰ ਜਿਹੜੀ ਉਹ ਲੈ ਕੇ, ਤੇ ਕਹਿੰਦੇ ਵੀ ਸੱਚ ਤੋਂ ਇਹ ਕੋਹਾਂ ਦੂਰ ਆ ਜੋ ਫੇਕ ਨਿਊਜ਼ ਵਾਲੇ ਜਿਹੜੇ ਇਸ ਟਾਈਮ ਦਿਖਾ ਰਹੇ ਹੈਗੇ ਆ। ਸੋ ਬਾਬਲ ਮੰਦੇ ਸਟ੍ਰੇਟ, ਇਹ ਜਿਹੜਾ ਰੈੱਡ ਸੀ ਦੇ ਵਿੱਚ ਆ, ਇਹ ਵੀ ਇੱਕ ਭੀੜਾ ਜਿਹਾ ਕਹਿ ਲਓ ਵੀ ਰਾਹ ਆ, ਲਾਂਘਾ ਆ, ਸਮੁੰਦਰੀ ਲਾਂਘਾ ਆ, ਤੇ ਉਸ ਨੂੰ ਵੀ ਬੰਦ ਕਰਨ ਦੇ ਲਈ ਈਰਾਨ ਵਾਲੇ ਆ ਉਹ ਸੋਚ ਰਹੇ ਸੀਗੇ। ਸੋ ਇੱਕ ਪਾਸੇ ਤਾਂ ਹਰਜੋਤ ਸਿੰਘ ਸਟੇਟ ਆਫ ਹਾਰਮੁਜ਼, ਜਿੱਥੇ ਈਰਾਨ ਦਾ ਖਾਰਗ ਆਈਲੈਂਡ ਤੇ ਉਹ ਸਾਰਾ ਇਲਾਕਾ ਜਿਹੜਾ ਆਉਂਦਾ ਆ, ਉਸ ਨੂੰ ਇਹਨਾਂ ਨੇ ਰੋਕ ਕੇ ਰੱਖਿਆ, ਤੇ ਰੈੱਡ ਸੀ ਦੇ ਵਿੱਚ ਜਿੱਥੇ ਹਾਊਦੀਜ਼ ਇਹਨਾਂ ਦੀ ਪ੍ਰੋਕਸੀ ਹੈਗੀ ਆ ਈਰਾਨ ਵਾਲਿਆਂ ਦੀ, ਉੱਥੇ ਇਹ ਜਿਹੜਾ ਬਾਬਲ ਮੰਦੇ ਸਟ੍ਰੇਟ ਆ, ਉਸ ਨੂੰ ਰੋਕਣ ਦੀ ਜਿਹੜੀ ਗੱਲ ਆ ਉਹ ਨਾਲ ਦੇ ਨਾਲ ਕਰ ਰਹੇ ਸੀਗੇ। ਤੇ ਜੇ ਹਰਜੋਤ ਸਿੰਘ ਜੀ ਦੂਜੇ ਪਾਸੇ ਵੀ ਇਹ ਬੰਦ ਹੁੰਦਾ ਤਾਂ ਹੋਰ ਵੀ ਜ਼ਿਆਦਾ ਸਪਲਾਈ ਚੇਨ ਦੇ ਉੱਤੇ ਅਸਰ ਜਿਹੜਾ ਉਹ ਪੈਣਾ ਸੀਗਾ। ਸੋ ਕਹਿੰਦੇ ਵੀ ਇਹ ਮੇਨ ਰਾਊਟ ਆ ਤੇਲ ਦਾ ਮਿਡਲ ਈਸਟ ਤੋਂ ਏਸ਼ੀਆ ਵੱਲ ਨੂੰ ਜਿਹੜਾ ਉਹ ਜਾਣ ਦੇ ਲਈ, ਤੇ ਸਟੇਟ ਆਫ ਹਾਰਮੁਜ਼ ਦੇ ਬੰਦ ਹੋਣ ਤੋਂ ਬਾਅਦ ਚ ਉਹ ਜਿਹੜਾ ਸਟ੍ਰੇਟ ਆ ਉਹ ਮੇਨ ਬਣ ਗਿਆ ਸੀਗਾ, ਤੇ ਜੇ ਉਹਦੇ ਉੱਤੇ ਵੀ ਬੰਦ ਹੋ ਜਾਂਦਾ ਤਾਂ ਕੰਮ ਜ਼ਿਆਦਾ ਖਰਾਬ ਹੋਊਗਾ। ਸੈਂਟਕੌਮ ਨੇ ਇੱਕ ਵਾਰੀ ਫਿਰ ਦੱਸਿਆ ਵੀ 136 ਜਿਹੜੇ ਕਮਰਸ਼ੀਅਲ ਸ਼ਿਪਸ ਆ ਉਹਨਾਂ ਨੂੰ ਇਰਾਨੀਅਨ ਪੋਰਟ ਦੇ ਬਲੌਕੇਡ ਦੇ ਦਰਮਿਆਨ ਰੀਡਾਇਰੈਕਟ ਕੀਤਾ ਗਿਆ ਹੈਗਾ।